इंडिया तो इंग्लैंड की सीरीज़ की गल करते हैं, बड़ी भैड़ी हो रही है इंडियन टीम के नाल। जो लगता पिया ना कि IPL का टैलेंट है हुण इंग्लिश टीम को नहीं छड्डेगा, वैसे वो तो बिल्कुल ही ढेर हो गया, फ्लॉप हो गया। तो मैनूं यही लगता है कि एक जवाल जो सीगा इंडियन टीम का वो भी शुरू हो चुका है। मुसलसल 5 मैच है हार चुके हैं, पहले आयरलैंड ने इन्होंने धोया, हुण इंग्लैंड टीम धोई जा रही है। सूर्यवंशी कहते 16 साल का बड़ा टैलेंटेड मुंडा है, उन्होंने 60 मीटर की बाउंड्री दे दो उत्थे छक्के चौके ला लैंदा, लेकिन जो फिर इंग्लिश पिच आती है उत्थे बिल्कुल ही फ्लॉप हो जाते हैं। श्रेयास अय्यर वास्ते एक नाइटमेयर शुरू हो गया, उन्होंने जो सूर्या कुमार को हटाया गया। उम्मीदां सन कि यार चलो हुण श्रेयास अय्यर कुछ कर लेगा, लेकिन जे इन्हां दे यही हालात रहणगे यासिर साहब मैनूं तो लगता है कि असीं एशियन गेम्स विच भी इन्हां नूं फड़ लांगे। बहुत बुरा होया है, मतलब कि 5 T20 मुसलसल उस एक बारिश ने उन्होंने बचा लिया है। तारीख से पहली बारी होया है कि इंडिया 5 T20 मुकाबले उस एक मुकाबला भी नहीं जितया, 2 आयरलैंड के खिलाफ। और जिस तरह तुसी गल खूबसूरत की कि IPL पाटा पिच छोटी बाउंड्रीज उत्थे जिहड़ा ना जिथे बॉल बन के आंदा उत्थे 250 भी जिहड़ा ना कर लेंदे ने, लेकिन ਉਹਦੇ ਵਿੱਚ भी जिहड़ा बंदा वर्ल्ड कप च इन्हां नूं 3 मैचेस जिता के वर्ल्ड कप जिन्हें जिताया वो संजू सैमसन। अच्छा, संजू सैमसन फिर इत्थे अफादियत जिहड़ी ना आ जांदी है बाबर आजम वर्गे प्लेयरां दे उत्ते। जिहड़ी अजकल दी जनरेशन है ना मुफाज, जिहड़े लोगों ने टेप बॉल क्रिकेट भी नहीं खेडी हुई, ਉਹ ਜਿਹੜੇ ਇੰਟੈਂਟ ਦੇ ਨਾਮ ਤੋਂ ਖੁਸ਼ੀ ਬਹੁਤ ਹੁੰਦੀ ਹੈ ਮੁਫਾਜ਼, ਜਦੋਂ ਛੱਕੇ ਲੱਗ ਰਹੇ ਹੁੰਦੇ ਨਾ ਬੜਾ ਦਿਲ ਖੁਸ਼, ਲੇਕਿਨ ਉਹ ਛੱਕੇ ਲੱਗ ਕਿਸ ਤਰ੍ਹਾਂ ਰਹੇ? ਉਹ ਹਾਂਗਕਾਂਗ ਸੁਪਰ 60 ਦੇ ਵਿੱਚ ਜਿਹੜਾ ਨਾ ਖਵਾਜਾ ਛੱਕੇ ਲਾ ਰਿਹਾ, ਛੋਟੀ ਬਾਉਂਡਰੀ ਦੇ ਵਿੱਚ ਲਾ ਰਿਹਾ, ਫਲੈਟ ਪਿਚ ਦੇ ਉੱਤੇ ਲਾ ਰਿਹਾ, ਜਾਂ ਇੱਕ ਅੱਛੀ ਸਪੋਰਟਿੰਗ ਪਿਚ ਦੇ ਉੱਤੇ ਜਿਹੜਾ ਨਾ ਕ੍ਰਿਕਟ ਖੇਡੀ ਜਾ ਰਹੀ ਹੈ। ਆਇਰਲੈਂਡ ਦੇ ਵਿੱਚ ਵੀ ਪਿਚ ਇੰਨੀ ਨਹੀਂ ਸੀ ਕਿ ਬਹੁਤ ਜ਼ਿਆਦਾ ਬਾਉਂਸ ਜਿਹੜਾ ਨਾ ਨਿਕਲ ਰਿਹਾ ਸੀ, ਅੱਛੀ ਕ੍ਰਿਕਟਿੰਗ ਪਿਚ ਸੀ। ਆਇਰਲੈਂਡ ਨੇ 183 ਲਾ ਕੇ ਦਿਖਾਇਆ। ਆਇਰਲੈਂਡ ਦੀ ਦੇਖੋ ਟੀਮ ਦੀ ਫਿਟਨੈਸ ਜ਼ਿਆਦਾ ਅੱਛੀ ਹੈ। ਹੁਣ ਇਸ ਇੰਡੀਅਨ ਟੀਮ ਦੀ ਫਿਟਨੈਸ ਨੂੰ ਦੇਖੋ, ਇੱਕ ਵਿਰਾਟ ਕੋਹਲੀ ਫਿਟਨੈਸ ਦਾ ਕਲਚਰ ਲੈ ਕੇ ਆਇਆ ਸੀ, ਔਰ ਗੌਤਮ ਗੰਭੀਰ ਨੇ ਜਿਸ ਤਰ੍ਹਾਂ ਵਿਰਾਟ ਕੋਹਲੀ ਫਿਰ ਰੋਹਿਤ ਸ਼ਰਮਾ ਦੇ ਨਾਲ ਕੀਤਾ, ਅੱਜ ਉਹਦਾ ਹੀ ਖਮਿਆਜ਼ਾ ਜਿਹੜਾ ਨਾ ਇੰਡੀਅਨ ਟੀਮ ਜਿਹੜਾ ਨਾ ਭੁਗਤ ਰਹੀ ਹੈ। ਔਰ ਇਹੀ ਅਗਰ ਸਟੱਪ ਬੌਰਨ ਬਿਹੇਵੀਅਰ ਅਪਣਾ ਕੇ ਰੱਖਿਆ, ਇਹ ਜਿਹੜਾ ਪਾਕਿਸਤਾਨ ਨੇ ਵੀ ਅਪਣਾ ਕੇ ਰੱਖਿਆ ਹੈ, ਮਤਲਬ ਅਗਰ ਮਾਈਕ ਹੈਸਨ ਤੇ ਗੌਤਮ ਗੰਭੀਰ ਦੀ ਕੋਚਿੰਗ ਦੇਖੋ, ਇੱਕੋ ਹੀ ਫਾਰਮੂਲਾ ਹੈ। ਔਰ ਅਕਸ਼ਰ ਪਟੇਲ ਨੂੰ ਤੁਸੀਂ ਦੇਖੋ, ਅਕਸ਼ਰ ਪਟੇਲ ਮੁਸਲਸਲ ਖੇਡੀ ਜਾ ਰਿਹਾ ਹੈ। ਕਿਉਂ ਖੇਡ ਰਿਹਾ? ਨਾਲ ਬੈਟਿੰਗ ਵੀ ਕਰ ਲੈਂਦਾ ਹੈ। ਉਹ ਤੁਸੀਂ 49 ਸਕੋਰ ਖਾ ਗਏ ਹੋ ਮੈਚ ਦੇ ਵਿੱਚ, ਬੈਟਿੰਗ ਦੇ ਵਿੱਚ ਆ ਕੇ ਤੁਸੀਂ ਜਿਹੜਾ ਨਾ 8-10 ਸਕੋਰ ਕਰ ਰਹੇ ਹੋ, ਤੇ ਉਹ ਫਰਕ ਕਿੰਨਾ ਹੈ? ਮੌਜੂਦ ਹੈ 60 ਰਨ ਖਾ ਗਏ ਸੀ ਉਹ ਵੀ ਪਿਛਲੇ ਮੈਚ। ਹਾਂਜੀ, ਉਹ -40 ਦੇ ਉੱਤੇ ਜਿਹੜਾ ਨਾ ਮੁਫਾਜ਼ ਤੁਸੀਂ ਖੜੇ ਹੋਏ। ਇਸੇ ਤਰ੍ਹਾਂ ਹਰਸ਼ਿਤ ਰਾਣਾ ਉੱਪਰ ਆ ਰਿਹਾ, ਸ਼ਿਵਮ ਦੁਬੇ ਥੱਲੇ ਆ ਰਿਹਾ। ਹੁਣ ਹਰਸ਼ਿਤ ਰਾਣਾ ਨੇ ਇਸ ਮੈਚ ਦੇ ਵਿੱਚ, ਅਸੀਂ ਬੈਟਿੰਗ ਦੀ ਬੜੀ ਗੱਲ ਕਰਦੇ ਕਿ ਵੈਭਵ ਸੂਰਿਆਵੰਸ਼ੀ ਬੱਲਾ ਚਲਾਉਂਦਾ, ਉਹ ਇਹੋ ਜਿਹੀ ਹੈ ਨਾ। ਹੁਣ ਅਭਿਸ਼ੇਕ ਸ਼ਰਮਾ ਵੀ ਬੱਲੇ ਚਲਾਉਂਦਾ, ਬੈਲੈਂਸ ਤਾਂ ਹੈ ਨਹੀਂ ਟੀਮ ਦੇ ਵਿੱਚ। ਤੇ ਜਿਹੜਾ ਹਰਸ਼ਿਤ ਰਾਣਾ, ਉਹਦੇ ਕੋਲ 5 ਸਲੋਅਰ ਬਾਲਾਂ ਦੇ ਉੱਤੇ ਜਿਹੜੇ ਨਾ ਚੌਕੇ ਖਾਦੇ, ਇੱਕ ਛੱਕਾ 4 ਚੌਕੇ। ਤੇ ਉਹਨੂੰ ਇਹੀ ਜਵਾਨ ਨੂੰ ਸਮਝ ਨਹੀਂ ਆਈ ਕਿ ਮੈਂ ਹਿੱਟ ਦ ਡੈਕ ਹਾਰਡ, ਮਤਲਬ ਪਿਚ ਦੇ ਉੱਤੇ ਬਾਲ ਕਰਾਣੀ ਹੈ। ਥੋੜੀ ਮੈਂ ਫਾਸਟ ਬॉलਰ ਹੈਗਾ ਤੇ ਫਾਸਟ ਬੋਲਿੰਗ ਦੇ ਮੈਂ ਵੀ ਕਿਹਾ ਜਾ ਰਿਹਾ ਨਾ ਕਿ ਗੌਤਮ ਗੰਭੀਰ ਤੇ ਅਗਰ ਕਾ ਡਿਕਟੇਟਰ ਬਣ ਗਏ ਨੇ, ਆਪਣੀ ਮਨਮਾਨੀਆਂ ਕਰਦੇ। ਮੈਂ ਅਸੀਂ ਵੇਖਿਆ ਜਸਪ੍ਰੀਤ ਬੁਮਰਾਹ ਨੂੰ ਬਾਹਰ ਬਿਠਾਇਆ, ਇਹਨਾਂ ਦੇ ਜਿਹੜੇ ਮੇਨ ਆਲਰਾਊਂਡਰ ਹੈ ਹਾਰਦਿਕ ਪਾਂਡਿਆ, ਉਹਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਈਡਲਾਈਨ ਕਰਤਾ ਹੈ। ਹਰਸ਼ਿਤ ਰਾਣਾ ਉੱਤੇ ਇੰਨੇ ਡਿਪੈਂਡ ਹੋ ਗਏ ਕਿ ਟੀਮ ਦਾ ਵੀ ਬੜਾ ਗਰਕ ਹੋ ਗਿਆ। ਬਿਲਕੁਲ ਸਹੀ ਗੱਲ ਕੀਤੀ ਮੁਫਾਜ਼। ਜਦੋਂ ਵੱਡੇ ਪਲੇਅਰ ਦੀ ਤੁਸੀਂ ਕਦਰ ਨਹੀਂ ਕਰੋਗੇ, ਜਿਸ ਤਰ੍ਹਾਂ ਜਸਪ੍ਰੀਤ ਬੁਮਰਾਹ ਦੀ ਤੁਸੀਂ ਗੱਲ ਕੀਤੀ, ਹਾਰਦਿਕ ਪਾਂਡਿਆ ਦੀ ਗੱਲ ਕੀਤੀ, ਸੂਰਿਆ ਕੁਮਾਰ ਯਾਦਵ ਹੋਵੇ, ਵਿਰਾਟ ਕੋਹਲੀ ਹੋਵੇ, ਰੋਹਿਤ ਸ਼ਰਮਾ ਹੋਵੇ, ਇਹ ਉਹ ਪਲੇਅਰ ਨੇ ਜਿਨ੍ਹਾਂ ਨੇ ਜਿਹੜਾ ਨਾ ਇੱਕ ਮਤਲਬ ਅਹਿਦ ਹੈ, ਮਤਲਬ ਇੱਕ। ਇਸੇ ਤਰ੍ਹਾਂ ਅਸੀਂ ਬਾਬਰ ਆਜ਼ਮ ਦੀ ਗੱਲ ਕਰਦੇ ਹਾਂ, ਬਾਬਰ ਆਜ਼ਮ ਨੂੰ ਵੀ ਜਿਸ ਤਰ੍ਹਾਂ ਇੱਥੇ ਟ੍ਰੀਟ ਕੀਤਾ ਜਾਂਦਾ ਹੈ, ਔਰ ਜਿਸ ਤਰ੍ਹਾਂ ਉਹਨੂੰ ਨਫਸਿਆਤੀ ਦਬਾਅ ਦੇ ਵਿੱਚ ਰੱਖਿਆ ਜਾਂਦਾ ਹੈ। ਮੁਹੰਮਦ ਰਿਜ਼ਵਾਨ ਨੂੰ ਮਤਲਬ ਕਿ ਬੜੇ ਸਾਲਾਂ ਬਾਅਦ, ਮੈਂ ਤੁਹਾਨੂੰ ਆਸਟ੍ਰੇਲੀਆ ਦੀ ਮਿਸਾਲ ਦਿੰਦਾ। ਆਸਟ੍ਰੇਲੀਆ ਦੀ ਟੀਮ 99 ਤੋਂ ਲੈ ਕੇ 2007 ਤੱਕ ਜਿਹੜਾ ਨਾ ਚੈਂਪੀਅਨ ਸਾਈਡ ਰਹੀ, ਕੋਈ ਟੀਮ ਉਹਨੂੰ ਨਹੀਂ ਹਰਾ ਸਕਦੀ ਸੀ। ਦੂਰੋਂ ਹੀ ਪਤਾ ਲੱਗਦਾ ਹੁੰਦਾ ਸੀ, ਜਿਹੜੀ ਟੀਮ ਹੀ ਹਰਾ ਜਾਂਦੀ ਸੀ ਨਾ ਮੁਫਾਜ਼, ਉਹ ਕਹਿੰਦੇ ਸੀ ਅਪਸੈਟ ਹੋ ਗਿਆ। ਉਹਦੀ ਕਾਮਯਾਬੀ ਦੀ ਵਜ੍ਹਾ ਕੀ ਸੀ? ਇਹ 11 ਸ਼ੋਰ ਸੀ, 1-2 ਚੇਂਜਸ ਹੁੰਦੇ ਸੀ। ਰਿਕੀ ਪੌਂਟਿੰਗ, ਡੈਮੀਅਨ ਮਾਰਟਿਨ, ਹੈਂਗਰ, ਓਲੈਂਗਰ, ਹੈਡਨ, ਮੈਗਰਾ, ਸ਼ੇਨ ਵੌਨ, ਗਿਲੈਸਪੀ, ਮਤਲਬ ਬ੍ਰੈਟਲੀ, ਉਹਨਾਂ ਨੇ ਚੇਂਜ ਨਹੀਂ ਕੀਤਾ। ਦੇਖੋ ਪਲੇਅਰ ਬੜੀ ਮੁਸ਼ਕਿਲ, ਇਮਰਾਨ ਖਾਨ ਬੜੀ ਮੁਸ਼ਕਿਲ ਨਾਲ ਜਿਹੜਾ ਨਾ ਸਦੀਆਂ ਦੇ ਵਿੱਚ ਪੈਦਾ ਹੁੰਦਾ ਹੈ, ਵਸੀਮ ਅਕਰਮ ਸਦੀਆਂ 'ਚ ਪੈਦਾ ਹੁੰਦਾ ਹੈ, ਵਕਾਰ ਯੂਨਸ ਸਦੀਆਂ ਦੇ ਵਿੱਚ ਪੈਦਾ ਹੁੰਦਾ ਹੈ। ਜਿਹੜਾ ਤੁਹਾਡੇ ਕੋਲ ਗ੍ਰੇਟ ਆ ਗਿਆ ਹੈ ਨਾ, ਤੇ ਇਹ ਸਿਲੈਕਟਰਸ, ਤੁਹਾਡੀ ਟੀਮ ਮੈਨੇਜਮੈਂਟ, ਕੋਚਿਸ, ਇਹਦੇ ਤੋਂ ਤਾਂ ਤੁਸੀਂ ਕਮਾਈ ਕਰਨੀ ਹੈ। ਮਤਲਬ ਤੁਸੀਂ ਬਾਬਰ ਆਜ਼ਮ ਤੋਂ ਕਮਾਈ ਕਰਨੀ ਹੈ, ਤੁਸੀਂ ਜਿਹੜਾ ਨਾ ਸੰਜੂ ਸੈਮਸਨ ਤੋਂ ਕਮਾਈ ਕਰਨੀ ਹੈ, ਕਿਉਂਕਿ ਉਹਨਾਂ ਦੀ ਟੈਕਨੀਕ ਸੋਲਿਡ ਹੈ। ਔਰ ਤੁਸੀਂ ਅਗਰ ਉਹਨਾਂ ਨੂੰ ਹੀ ਡਿਸਰਿਸਪੈਕਟ ਕਰੋਗੇ, ਔਰ ਵੈਭਵ ਸੂਰਿਆਵੰਸ਼ੀ 15 ਸਾਲ ਦੇ ਲੜਕੇ ਦੇ ਨਾਲ ਉਮੀਦ ਲਾ ਲੋਗੇ, ਔਰ ਤੁਹਾਨੂੰ ਇੰਨੀ ਸੈਂਸ ਨਾ ਹੋਵੇ, ਮਤਲਬ ਇੰਨੀ ਕ੍ਰਿਕਟ ਗੌਤਮ ਗੰਭੀਰ ਨੇ ਖੇਡੀ ਹੋਵੇ, ਤੇ ਉਹਨੂੰ ਇਹ ਨਾ ਪਤਾ ਹੋਵੇ ਕਿ ਯਾਰ ਹੁਣ ਮੈਂ ਇੰਗਲੈਂਡ 'ਚ ਆਇਰਲੈਂਡ ਦੇ ਵਿੱਚ ਆਇਆ, ਮੈਂ ਥੋੜਾ ਸਬਰ ਕਰ ਲਾਂ, ਠਹਿਰ ਜਾਵਾਂ। ਕਿ ਵੈਭਵ ਸੂਰਿਆਵੰਸ਼ੀ ਠੀਕ ਹੈ, ਬਹੁਤ ਟੈਲੈਂਟਡ ਹੈ, ਬੜਾ ਹੀ ਪ੍ਰੈਸ਼ਰ ਹੈ ਮਾਰਕੀਟ ਦਾ ਕਿ ਇਹਨੂੰ ਜਿਹੜਾ ਨਾ ਬ੍ਰੌਡਕਾਸਟਰ ਦਾ ਵੀ, ਆਵਾਮ ਦਾ ਵੀ, ਲੇਕਿਨ ਤੁਹਾਨੂੰ ਤਾਂ ਕ੍ਰਿਕਟ ਦੀ ਸਮਝ ਹੈ ਨਾ। ਜਿਹਨੂੰ ਤੁਹਾਨੂੰ ਕ੍ਰਿਕਟ ਦੀ ਸਮਝ ਹੈ ਤੇ ਫਿਰ ਤਾਂ ਤੁਸੀਂ ਕੋਚ ਤੁਹਾਨੂੰ ਕਿਉਂ ਲਾਇਆ ਗਿਆ? ਨਹੀਂ ਤਾਂ ਮੁਹੰਮਦ ਯਾਸਰ ਨੂੰ ਨਾ ਪਾਕਿਸਤਾਨ ਟੀਮ ਦਾ ਕੋਚ ਲਾ ਲਿੱਤਾ ਜਾਵੇ, ਕਿਉਂਕਿ ਤੁਸੀਂ ਕ੍ਰਿਕਟ ਖੇਡੀ ਹੋਈ, ਤੁਹਾਨੂੰ ਪਤਾ ਹੈ ਕਿ ਯਾਰ ਇੱਥੇ ਕਿਹਨੂੰ ਖਿਲਾਣਾ ਤੇ ਵਾਪਸ ਇੰਡੀਆ 'ਚ ਜਾ ਕੇ ਕਿਹਨੂੰ ਖਿਲਾਣਾ। ਤੇ ਜਦੋਂ ਇਹੋ ਜਿਹੇ ਡਿਸੀਜਨਸ ਹੁੰਦੇ, ਫਿਰ ਤੁਹਾਨੂੰ ਜਿਹੜਾ ਨਾ ਖਮਿਆਜ਼ਾ ਜਿਹੜਾ ਨਾ ਭੁਗਤਣਾ ਪੈਂਦਾ। ਤੇ T20 ਕ੍ਰਿਕਟ ਹੋਵੇ ਜਾਂ ਵਨਡੇ ਕ੍ਰਿਕਟ ਹੋਵੇ ਮੁਫਾਜ਼, ਵੈਲ ਰਾਊਂਡਡ ਸਕੁਆਡ ਅਗਰ ਤੁਹਾਡੇ ਕੋਲ ਨਹੀਂ ਹੈ, ਵੈਲ ਰਾਊਂਡਡ ਤੋਂ ਮੁਰਾਦ ਇਹ ਹੁੰਦੀ ਕਿ 2-3 ਬੱਲੇਬਾਜ਼ ਐਸੇ
ਐਸੇ ਹੋਣੇ ਚਾਹੀਦੇ ਜਿਹੜੇ ਟੈਕਨੀਕਲੀ ਤੁਹਾਡੇ ਕੋਲ ਸੋਲਿਡ ਹੋਣ, ਜਿਹੜੇ ਕਿ 20 ਓਵਰ ਖੇਡ ਸਕਣ, ਫਸ ਕੇ ਖੇਡਣਾ ਚਾਹੁੰਦੇ ਹੋਣ। ਫਿਲ ਸਾਲਟ ਫਸਿਆ ਰਿਹਾ ਸ਼ੁਰੂ ਦੇ ਵਿੱਚ, ਬਟਲਰ ਫਸਿਆ ਰਿਹਾ ਪਾਵਰ ਪਲੇ ਦੇ ਵਿੱਚ, ਲੇਕਿਨ ਉਹਨਾਂ ਨੇ ਚਲਾ ਕੇ ਆਊਟ ਨਹੀਂ ਹੋਏ। ਇੰਡੀਆ ਦੀ ਸਾਰੀ ਤੁਸੀਂ ਬੈਟਿੰਗ ਕੱਢ ਕੇ ਦੇਖ ਲਓ, ਉਹ ਆਏ, ਉਹ ਕਹਿੰਦੇ ਅਸੀਂ ਛੱਕੇ ਮਾਰਨੇ। ਉਹ ਤੁਹਾਨੂੰ ਜੋਫਰ ਆਰਚਰ ਦੀ ਪੇਸ 150 ਦੀ ਪੇਸ ਹੈ, ਉਹਨੂੰ ਰਿਸਪੈਕਟ ਦਿਓ। 4 ਓਵਰ ਉਹਨੇ ਕਰਾਣੇ ਨੇ। ਉਹਦੇ ਨਾਲ ਜਿਹੜਾ ਦੂਸਰਾ ਜੋਸ਼ ਟੰਗ ਆਇਆ, ਉਹਨੇ ਵੀ 4 ਓਵਰ ਕਰਾਣੇ ਨੇ। 2-2 ਓਵਰਾਂ ਦੇ ਵਿੱਚ ਤੁਹਾਨੂੰ ਆਇਰਲੈਂਡ ਦੇ ਵਿੱਚ ਮਾਰਿਆ, ਤੁਸੀਂ ਆਇਰਲੈਂਡ ਕੋ ਵੀ ਕੁਝ ਨਹੀਂ ਸਿੱਖਿਆ। ਮਤਲਬ ਆਇਰਲੈਂਡ ਨੇ ਦੋਨੋਂ ਮੁਕਾਬਲਿਆਂ ਦੇ ਵਿੱਚ 2 ਓਵਰ ਲੁੱਟੇ। ਇੱਕ ਅਕਸ਼ਰ ਉਹਦਾ ਵਾਸ਼ਿੰਗਟਨ ਸੁੰਦਰ ਦਾ ਓਵਰ ਲੁੱਟਿਆ, ਰਵੀ ਬਿਸ਼ਨੋਈ ਦਾ ਲੁੱਟਿਆ ਇਹਨੇ, ਜੈਕਬ ਬਿਥਲ ਨੇ, ਤੇ ਮੈਚ ਜਿਹੜਾ ਨਾ ਉਹਨੇ ਚੇਸ ਕਰਕੇ ਪਰਾਂ ਮਾਰ ਦਿੱਤਾ। ਬਿਲਕੁਲ ਹੁਣ ਕਲੀਅਰਲੀ ਲੱਗਦਾ ਪਿਆ ਜਿੱਦਾਂ ਅਸੀਂ ਗੱਲ ਕਰੀਏ ਜਾਂ ਬੈਥਲ ਦੀ, ਹਰ ਅੰਦਾਜ਼ ਨਾਲ ਬਿਹਤਰੀਨ ਤਰੀਕੇ ਨਾਲ ਉਹ ਬੈਟਿੰਗ ਕਰਦੇ ਪਏ ਨੇ, ਤੇ ਇੰਡੀਅਨ ਬੋਲਰਸ ਬਿਲਕੁਲ ਹੀ ਘਬਰਾਏ ਨਜ਼ਰ ਆ ਰਹੇ ਨੇ। ਯਾਰ ਸ਼ਦੀਪ ਸਿੰਘ ਦੀ ਅਸੀਂ ਗੱਲ ਕਰੀਏ ਨਾ, ਹਰਸ਼ਿਤ ਰਾਣਾ ਕੋਲ ਬੋਲਿੰਗ ਹੋ ਰਹੀ ਹੈ, ਤੇ ਮੈਨੂੰ ਲੱਗਦਾ ਹੈ ਜਿਹੜਾ ਡਾਊਨਫਾਲ ਹੈ ਨਾ, ਇੱਕ ਜ਼ਵਾਲ ਉਹ ਇੰਡੀਅਨ ਟੀਮ ਦਾ ਸ਼ੁਰੂ ਹੋ ਚੁੱਕਿਆ ਹੈ। ਲੈਟਸ ਸੀ ਜੀ ਅਗਲੇ ਮੈਚਸ ਵਿੱਚ ਉਹ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ ਯਾਸਿਰ ਸਾਹਿਬ ਤੁਹਾਡੇ ਵਕਤ ਦਾ।